ब्रेक तो बाद तुहाडा सब दा भरपूर स्वागत है। हुण आपां अज दे अहम इशूज़ तो बाद गलबात करांगे रूह दी खुराक गुरबाणी विचारां दियां। सो असीं चाहांगे कि तुसीं साडे नाल इसी तरह ही जुड़े रहना। देखण सुण लई तुहाडा सब दा बहुत बहुत शुक्रिया जी। राज साहब की कहना चाहोगे जो अज दा गुरबाणी विचार है उस बारे? देखो, गुरु ग्रंथ साहिब ਜਿਹੜੇ ਸਿੱਖਾਂ ਦੇ ਲਈ ਐਟਰਨਲ ਗੁਰੂ ਨੇ, ਜਿਸ ਨੂੰ 10ਵੇਂ ਪਾਤਸ਼ਾਹ ਨੇ ਇਸ ਧਰਤੀ ਤੋਂ ਜਾਣ ਲੱਗਿਆ ਜੋਤੀ ਜੋਤ ਸਮਾਣ ਲੱਗਿਆ ਫਰਮਾਇਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਦੇ ਕੁੱਲ 1430 ਪੇਜਿਸ ਨੇ, ਜਿਨ੍ਹਾਂ ਨੂੰ ਅਸੀਂ ਅੰਗ ਕਹਿੰਦੇ ਹਾਂ, ਜਿਸ ਦਾ ਮਤਲਬ ਹੈ ਕਿ ਇਹ ਡਿਵਾਈਨ ਬਾਡੀ ਹੈ, ਜਿਹਦੇ 'ਚ 6 ਗੁਰੂ ਸਾਹਿਬਾਨ ਦਾ ਕਲਾਮ ਹੈ, ਉਹਨਾਂ ਦੀ ਬਾਣੀ ਹੈ ਜੀ। ਔਰ ਉਸ ਤੋਂ ਇਲਾਵਾ ਉਸ ਖਿੱਤੇ ਦੇ ਅੰਦਰ ਜਿਹੜੇ ਗੁਰੂ ਸਾਹਿਬ ਤੋਂ ਵੀ ਪਹਿਲੀਆਂ ਸਦੀਆਂ ਦੇ ਵਿੱਚ ਵੱਡੇ ਵੱਡੇ ਫਕੀਰ ਹੋਏ, ਮਹਾਂਪੁਰਖ ਹੋਏ, ਜਿਹੜੇ ਰੱਬ ਨਾਲ ਇੱਕਮਿਕ ਸਨ। ਬੇਸ਼ੱਕ ਉਹਨਾਂ ਨੇ ਸਫ਼ਰ ਕਿਸੇ ਨੇ ਬੁੱਤ ਪ੍ਰਸਤੀ ਤੋਂ ਸ਼ੁਰੂ ਕੀਤਾ, ਲੇਕਿਨ ਜਿਹਨੂੰ ਅਲਟੀਮੇਟਲੀ ਰੱਬ ਰਿਅਲਾਈਜ਼ ਹੋਇਆ ਔਰ ਉਹਨੂੰ ਇਹ ਗੱਲ ਦੀ ਸਮਝ ਆਈ ਕਿ ਭਾਈ ਰੱਬ ਜਿਹੜਾ ਹੈ ਉਹ ਬੁੱਤਾਂ 'ਚ ਨਹੀਂ ਹੈ, ਰੱਬ ਤਾਂ ਹਰ ਥਾਂ ਤੇ ਜਿਹੜਾ ਉਹ ਜ਼ਰਰੇ ਜ਼ਰਰੇ ਦੇ ਵਿੱਚ ਹੈ ਜੀ। ਔਰ ਉਹਨਾਂ ਦੇ ਕਲਾਮ ਨੂੰ ਵੀ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰੂ 5ਵੇਂ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਫਾਈਨਲ ਜਿਹੜੀ ਹੈ ਤਾਮੀਰ ਕੀਤੀ, ਬੀੜ ਬਣਾਈ, ਜਿਹੜੀ ਕਿ 1604 ਦੇ ਵਿੱਚ 1604 'ਚ ਹਰਮੰਦਰ ਸਾਹਿਬ ਜਿਹੜਾ ਸਾਡਾ ਮੁਕੱਦਸ ਥਾਂ ਹੈ ਉਸ ਦੇ ਵਿੱਚ ਉਸ ਨੂੰ ਸੁਭਾਇਮਾਨ ਕੀਤਾ ਗਿਆ, ਪ੍ਰਕਾਸ਼ਮਾਨ ਕੀਤਾ ਗਿਆ। ਸੋ ਇਸ ਦੇ ਵਿੱਚ ਇੱਕ ਪਾਸੇ ਉਹ ਬ੍ਰਾਹਮਣਵਾਦ ਦਾ ਥਾਟ, ਜਿਹਦੇ 'ਚ ਕਿ ਮੁਸਲਮਾਨਾਂ ਨੂੰ ਮਲੇਛ ਬਣਾ ਕੇ ਉਹਨਾਂ ਦੇ ਹੱਥ ਦਾ ਛੋਇਆ ਪਾਣੀ ਤੱਕ ਵੀ ਨਹੀਂ ਸੀ ਕਬੂਲ ਕੀਤਾ ਜਾਂਦਾ। ਆਪਣੇ ਸਮਾਜ ਦੇ ਵਿੱਚ ਜ਼ਾਤ ਪਾਤੀ ਸਿਸਟਮ, ਜਿਨ੍ਹਾਂ ਨੂੰ ਸ਼ੂਦਰ ਬਣਾਇਆ ਗਿਆ, ਉਹਨਾਂ ਦਾ ਪਰਛਾਵਾਂ ਵੀ ਜਿਹੜਾ ਹੈ ਜੇ ਪੈ ਜਾਏ ਤਾਂ ਉਹ ਵੀ ਜਾ ਕੇ ਨਹਾਉਂਦੇ ਸੀ ਕਿ ਪਿੱਟਿਆ ਗਿਆ। ਪਰ ਗੁਰੂ ਸਾਹਿਬਾਨ ਨੇ ਜਿੱਥੇ ਇਸਲਾਮ ਦੇ ਵਿੱਚ ਯਕੀਨ ਰੱਖਣ ਵਾਲਿਆਂ ਦੇ ਕਲਾਮ ਨੂੰ ਵੀ ਸ਼ਾਮਲ ਕੀਤਾ, ਜਦੋਂ ਅਸੀਂ ਬਾਬਾ ਫਰੀਦ ਗੰਜ ਸ਼ੱਕਰ ਦਾ ਜ਼ਿਕਰ ਕਰਦੇ, ਔਰ ਅੱਜ ਕਿਉਂਕਿ ਵੀਰਵਾਰ ਦੇ ਦਿਨ ਅਸੀਂ ਭਗਤਾਂ ਦੀ ਬਾਣੀ, ਜਿਹੜੇ ਕਿ ਦੂਸਰੀਆਂ ਟ੍ਰੈਡੀਸ਼ਨਸ ਦੇ ਸੇਂਟਸ ਜਿਨ੍ਹਾਂ ਦਾ ਕਲਾਮ ਗੁਰੂ ਗ੍ਰੰਥ ਸਾਹਿਬ 'ਚ ਹੈ, ਉਹਨਾਂ ਦਾ ਜ਼ਿਕਰ ਕਰਦੇ, ਤੇ ਅੱਜ ਅਸੀਂ ਉਸ ਫਕੀਰ, ਉਸ ਭਗਤ ਦਾ ਜ਼ਿਕਰ ਕਰ ਰਹੇ ਜਿਨ੍ਹਾਂ ਨੂੰ ਸਦਨਾ ਕਸਾਈ ਕਰਕੇ ਵੀ ਕਿਹਾ ਜਾਂਦਾ ਹੈ। ਔਰ ਇਹ ਜ਼ਾਹਰ ਹੈ ਕਿ ਸਦਨਾ ਕਸਾਈ ਇਸਲਾਮ ਦੇ ਵਿੱਚ ਯਕੀਨ ਰੱਖਣ ਵਾਲੇ, ਔਰ ਇਹਨਾਂ ਦਾ ਜਨਮ ਜਿਹੜਾ ਹੈ 12ਵੀਂ ਸਦੀ 'ਚ ਹੋਏ ਨੇ। 1180 ਦੇ ਵਿੱਚ ਜਿਹੜਾ ਮੌਜੂਦਾ ਪਾਕਿਸਤਾਨ ਦੇ ਵਿੱਚ ਸਿੰਧ ਦੇ ਵਿੱਚ ਵੀ ਇੱਕ ਹੈਦਰਾਬਾਦ ਹੈ, ਇੱਕ ਭਾਰਤ 'ਚ ਹੈਦਰਾਬਾਦ ਹੈ, ਉੱਥੋਂ ਦਾ ਹੈਦਰਾਬਾਦ, ਉਸ ਦੇ ਵਿੱਚ ਪਿੰਡ ਸਹਿਵਨ ਹੈ, ਉਸ ਦੇ ਵਿੱਚ 1180 'ਚ ਜਨਮ ਹੋਇਆ। ਕਿੱਤੇ ਕਰਕੇ ਕਸਾਈ ਸਨ, ਔਰ ਉਹਨਾਂ ਨੇ ਅਖੀਰਲਾ ਵਕਤ ਜਿਹੜਾ ਆਪਣਾ ਉਹ ਸਰਹੰਦ ਪੰਜਾਬ ਦੇ ਵਿੱਚ ਗੁਜ਼ਾਰਿਆ, ਜਿੱਥੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਮਸੀਤ ਵੀ ਬਣੀ ਹੋਈ ਹੈ। ਔਰ ਉਹਨਾਂ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਸੋ ਉਹਨਾਂ ਦੀ ਪ੍ਰੈਜ਼ੈਂਸ ਗੁਰੂ ਗ੍ਰੰਥ ਸਾਹਿਬ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਹਾਂ ਤਾਂ ਉਸ ਦੇ ਵਿੱਚ ਉਹ ਜਿਹਨੂੰ ਕਸਾਈ ਬਣਾ ਕੇ ਨੀਵਾਂ ਮੰਨਿਆ ਜਾਂਦਾ ਸੀ, ਅਸੀਂ ਅੱਜ ਵੀ ਸਾਡੇ ਪਾਸੇ ਝਟਕਈ ਕਹਿੰਦੇ ਨੇ, ਕਿਉਂਕਿ ਝਟਕਾ ਹੁੰਦਾ, ਉਧਰ ਕਸਾਈ ਕਹਿੰਦੇ ਨੇ। ਔਰ ਉਹਨਾਂ ਦੀ ਬੰਦਗੀ ਦਾ ਉਹ ਮੁਕਾਮ ਸੀ ਕਿ ਭਗਤ ਰਵਿਦਾਸ ਜੀ ਦੇ 40 ਸ਼ਬਦ, ਜਿਹੜੇ ਖੁਦ ਜਿਨ੍ਹਾਂ ਨੂੰ ਕਹਿ ਰਵਿਦਾਸ ਚਮਾਰਾ, ਚਮਿਆਰ, ਜਿਹੜੇ ਚਮੜੇ ਦਾ ਕੰਮ ਕਰਨ ਵਾਲੇ, ਉਹਨਾਂ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨੇ। ਉਹਨਾਂ ਦਾ ਵੀ ਇੱਕ ਸ਼ਬਦ ਇਹ ਪੁਆਇੰਟ ਆਊਟ ਕਰਦਾ ਹੈ ਕਿ ਨਾਮਦੇਵ ਕਬੀਰ ਤਲੋਚਨ ਸਦਨਾ ਸੈਨ ਧਰੇ, ਕਹਿ ਰਵਿਦਾਸ ਸੁਨੋਰੇ ਸੰਤੋ ਹਰ ਜੀਓ ਤੇ ਸਭੇ ਸਰੇ। ਸੋ ਉਹਨਾਂ ਨੇ ਵੀ ਜਿੱਥੇ ਭਗਤ ਨਾਮਦੇਵ ਜੀ ਨੂੰ ਐਕਨੋਲੇਜ ਕੀਤਾ ਹੈ, ਕਬੀਰ ਜੀ ਨੂੰ ਕੀਤਾ ਹੈ, ਤਲੋਚਨ ਜੀ ਨੂੰ ਕੀਤਾ ਹੈ, ਸੋ ਉੱਥੇ ਸਦਨਾ ਸੈਨ ਜੀ ਨੂੰ ਵੀ ਕੀਤਾ ਹੈ ਕਿ ਹੇ ਵਾਹਿਗੁਰੂ ਨਾਮਦੇਵ ਕਬੀਰ ਤਲੋਚਨ ਸਦਨਾ ਸੈਨ ਤਰੇ, ਕਿ ਜੇ ਸਦਨਾ ਨਾਮਦੇਵ ਕਬੀਰ ਤਰ ਸਕਦੇ ਨੇ ਤੇ ਕਹਿ ਰਵਿਦਾਸ ਸੁਨੋਰੇ ਸੰਤੋ ਹਰ ਜੀਓ ਤੇ ਸਭੇ ਸਰੇ। ਸੋ ਉਹਨਾਂ ਦਾ ਜਿਹੜਾ ਭਗਤ ਸਦਨਾ ਜੀ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਹੈ, ਭਾਵੇਂ ਇੱਕੋ ਹੀ ਸ਼ਬਦ ਹੈ ਪਰ ਬੜਾ ਭਾਵਪੂਰਤ ਹੈ। ਔਰ ਮੈਂ ਜਦੋਂ ਇਸ ਨੂੰ ਅੱਜ ਵਿਚਾਰਨ ਦੇ ਲਈ ਖੁਦ ਵੀ ਪੜ੍ਹ ਰਿਹਾ ਸੀ, ਰਾਗ ਬਿਲਾਵਲ ਦੇ ਵਿੱਚ ਹੈ, ਬਾਣੀ ਸਦਨੇ ਕੀ ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਤੇ ਇਹ ਮੈਨੂੰ ਇਵੇਂ ਲੱਗ ਰਿਹਾ ਸੀ ਜਿਵੇਂ ਤੁਸੀਂ ਆਪਣੇ ਪਿਆਰੇ ਦੇ ਨਾਲ ਲਾਡੀਆਂ ਕਰ ਰਹੇ ਹੋ। ਔਰ ਉਹਦੇ 'ਚ ਭਗਤ ਜੀ ਫਰਮਾਉਂਦੇ ਨੇ, ਨ੍ਰਿਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ,
कामार्थी स्वार्थी वाकी पैज सवारी तब गुण कहाँ जगत गुरा जो कर्म ना नासै सिंह शरण कत जाइए जो जंबुक ग्रासै रहाओ एक बूंद जल कारणे चातरक दुख पावै प्राण गए सागर मिलै फुन काम न आवे प्राण जो थाके थिर नहीं कैसे बिरमावों बूढ़ मुए नौका मिलै कहो काहे चढ़ावों मैं नाही कछ हो नहीं कछ किछ आहे न मोरा औसर लज्जा राख लियो सदना ਜਨ ਜਨ ਤੋਰਾ। ਤੋਰਾ। ਹੁਣ ਇਹ ਨੇ ਲਾਡੀਆਂ। ਹੁਣ ਉਹਦੇ ਚ ਭਗਤ ਜੀ ਨੇ 3-4 ਉਦਾਹਰਨਾਂ ਦਿੱਤੀਆਂ ਨੇ ਸਾਦਾ ਜ਼ਬਾਨ ਚ, ਔਰ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਬੇਸ਼ੱਕ ਬਹੁਤ ਵਾਰ ਜਿਹੜਾ ਈਸਟ ਦਾ ਸਮਾਜ ਹੈ ਕਿਸੇ ਹੱਦ ਤੱਕ ਵੈਸਟ 'ਚ ਵੀ ਰਿਹਾ, ਬੰਦੇ ਔਰ ਔਰਤ ਚੋਂ ਔਰਤ ਨੂੰ ਦੋਸ਼ੀ ਗਿਣਦਾ ਹੈ, ਜਿਹੜਾ ਕਿ ਲਸਟ ਦੇ ਲਈ ਬੰਦੇ ਨੂੰ ਉਹਦੇ ਅਸੂਲ ਤੋਂ ਡਗਾ ਦਿੰਦੀ ਹੈ, ਕੋਈ ਵੀ ਨਾਟਕ ਕਰਦੀ ਹੈ, ਚਲਿੱਤਰ ਕਰਦੀ ਹੈ। ਪਰ ਕੁਝ ਕਹਾਣੀਆਂ ਜਿਹੜੀਆਂ ਉਸ ਸੁਸਾਇਟੀ ਦੇ ਵਿੱਚ ਇਸ ਕਿਸਮ ਦੀਆਂ ਵੀ ਨੇ, ਕਿਉਂਕਿ ਭਗਤ ਜੀ ਨੇ ਪਹਿਲੀ ਲਾਈਨ ਇੱਥੋਂ ਸ਼ੁਰੂ ਕੀਤੀ, ਜਿਸ ਕਹਾਣੀ ਦਾ ਪਤਾ ਨਹੀਂ, ਜਦੋਂ ਮੈਂ ਰਿਸਰਚ ਵੀ ਕੀਤਾ ਹੈ, ਕਿਸੇ ਨੇ ਵਿਸ਼ਨੂੰ ਦੇ ਨਾਲ ਜੋੜ ਕੇ ਕਿਸੇ ਦੇ ਹੋਰ ਕਾਰਨ ਦੇ ਨਾਲ ਇਸ ਨੂੰ ਜੋੜਿਆ, ਪਰ ਇਹ ਲਾਈਨ ਹੈ ਕਿ ਨ੍ਰਿਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ। ਇੱਕ ਜ਼ਮਾਨੇ ਦੇ ਵਿੱਚ ਕਿਉਂਕਿ ਰਾਜੇ ਵੀ ਵਿਗੜੇ ਹੋਏ ਸੀ ਤੇ ਉਹਨਾਂ ਦੀਆਂ ਸ਼ਹਿਜ਼ਾਦੀਆਂ ਜਾਂ ਸ਼ਹਿਜ਼ਾਦੇ ਕਿਹਦੇ ਨਾਲ ਵਿਆਹ ਕਰਨਾ ਹੈ, ਕਿਵੇਂ ਕਰਨਾ ਹੈ, ਉਸ ਬਾਰੇ ਕਈ ਵਾਰੀ ਉਹਨਾਂ ਨੇ ਆਪਣੀਆਂ ਮਾਨਤਾਵਾਂ ਬਣਾਈਆਂ ਹੁੰਦੀਆਂ ਸੀ। ਸੋ ਨ੍ਰਿਪ ਰਾਜੇ ਨੂੰ ਕਹਿੰਦੇ ਨੇ। ਸੋ ਕੋਈ ਰਾਜੇ ਦੀ ਸ਼ਹਿਜ਼ਾਦੀ ਜਿਹਨੂੰ ਵਰਣ ਦੇ ਲਈ, ਜਿਹਨੂੰ ਵਿਆਹਣ ਦੇ ਲਈ ਕਿਸੇ ਬੰਦੇ ਨੇ, ਉਹ ਕੌਣ ਸੀ, ਭੇਖ ਬਣਾਇਆ, ਜੋ ਵੀ ਉਹਦੀ ਸ਼ਹਿਜ਼ਾਦੀ ਦੀ ਰਿਕੁਆਇਰਮੈਂਟ ਹੋਏਗੀ ਉਹ ਪੂਰੀ ਕਰਨ ਦੇ ਲਈ, ਉਹ ਹੈ ਨਹੀਂ ਸੀ ਪਰ ਉਹਨੇ ਭੇਖ ਬਣਾਇਆ ਔਰ ਅਲਟੀਮੇਟਲੀ ਉਹ ਫੜਿਆ ਗਿਆ ਹੋਏਗਾ ਆਪਣੇ ਉਸ ਭੇਖ ਦੇ ਵਿੱਚ। ਫਿਰ ਉਹ ਰੱਬ ਵੱਲ ਮੁੜਿਆ ਹੋਏਗਾ ਕਿ ਹੇ ਰੱਬ ਮੈਨੂੰ ਬਚਾ ਲੈ, ਤੇ ਰੱਬ ਨੇ ਉਹਨੂੰ ਵੀ ਜਿਹੜਾ ਸੇਵ ਕਰ ਲਿਆ ਹੋਏਗਾ। ਸੋ ਇਹ ਇਸ ਤੋਂ ਸ਼ੁਰੂਆਤ ਹੁੰਦੀ ਹੈ। ਨ੍ਰਿਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਿ ਇੱਕ ਰਾਜੇ ਦੀ ਕੰਨਿਆ ਦੇ ਲਈ ਇੱਕ ਬੰਦਾ ਜਿਹਨਾਂ ਭੇਖੀ ਬਣਿਆ। ਕਾਮਾਰਥੀ ਸਵਾਰਥੀ, ਉਹਦੇ ਮਨ ਦੇ ਵਿੱਚ ਤਾਂ ਲਸਟ ਸੀ, ਕਾਮ ਸੀ, ਸਰੀਰਕ ਸੰਬੰਧ ਬਣਾਉਣ ਦੀ ਚਾਹਨਾ ਸੀ, ਪਰ ਹੇ ਵਾਹਿਗੁਰੂ ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਅਲਟੀਮੇਟਲੀ ਜਦੋਂ ਉਹ ਤੇਰੀ ਸ਼ਰਨ ਚ ਆ ਗਿਆ, ਤੇਰੇ ਵੱਲ ਉਹਨੇ ਮੂੰਹ ਕਰ ਲਿਆ, ਤੂੰ ਉਹਨੂੰ ਵੀ ਆਪਣੀ ਹਿਫਾਜ਼ਤ ਦੇ ਵਿੱਚ ਲੈ ਲਿਆ। ਔਰ ਜਿਵੇਂ ਰਹਾਉ ਦੀ ਤੁਕ ਹੈ, ਤਬ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੇ, ਕਿ ਹੇ ਵਾਹਿਗੁਰੂ ਤੂੰ ਆਪਣੇ ਆਪ ਨੂੰ ਜਗਤ ਗੁਰੂ ਬਣਿਆ ਹੋਇਆ ਹੈ, ਜੇ ਮੇਰੇ ਮਾੜੇ ਕਰਮ ਨੇ ਜੋ ਮੈਂ ਕਰਦਾ ਰਿਹਾ ਤੇ ਉਹਨੂੰ ਤੂੰ ਡਿਸਟਰੋਏ ਨਹੀਂ ਕਰਦਾ, ਉਹਨਾਂ ਦਾ ਨਾਸ਼ ਨਹੀਂ ਕਰਦਾ। ਸਿੰਘ ਸ਼ਰਨ ਕਤ ਜਾਈ ਹੈ ਜੋ ਜੰਬੁਕ ਗਰਾਸੇ, ਜੰਬੂ ਕਹਿੰਦੇ ਨੇ ਗਿੱਦੜ ਨੂੰ, ਕਿ ਵੀ ਸ਼ੇਰ ਦੀ ਸ਼ਰਨ ਚ ਕਿਉਂ ਜਾਣਾ ਹੈ ਜੇ ਉਸ ਸ਼ੇਰ ਨੂੰ ਗਿੱਦੜ ਹੀ ਮਾਰ ਦੇ, ਜਾਂ ਮੈਂ ਗਿੱਦੜ ਦੇ ਹੱਥੋਂ ਮਰ ਜਾ, ਤੇ ਤੂੰ ਹੇ ਵਾਹਿਗੁਰੂ ਸ਼ੇਰ ਹੈ, ਤੇਰੇ ਕੋਲ ਮੈਂ ਆਇਆ, ਤੂੰ ਮੇਰੇ ਗੁਨਾਹ। ਜੇ ਇੱਕ ਕਾਮੀ ਉਸ ਭੇਖੀ ਦੀ ਜਿਹਨੇ ਨ੍ਰਿਪ ਕੰਨਿਆ ਨੂੰ ਵਰਣ ਦੇ ਲਈ ਭੇਖ ਕੀਤਾ, ਉਹਦਾ ਤੂੰ ਰੱਖਿਆ ਕਰ ਲਈ, ਤੇ ਮੈਂ ਤਾਂ ਤੂੰ ਸ਼ੇਰ ਹੈ, ਤੇਰੀ ਸ਼ਰਨ ਚ ਆਇਆ, ਹੁਣ ਮੈਨੂੰ ਗਿੱਦੜਾਂ ਤੋਂ ਤਾਂ ਨਾ ਮਰਵਾ। ਇਹ ਹੈ ਉਹ ਲਾਡੀਆਂ। ਤਬ ਗੁਣ ਕਹਾ ਜਗਤ ਗੁਰਾ, ਤੇਰਾ ਫਿਰ ਕਾਹਦਾ ਗੁਣ ਹੈ, ਤੂੰ ਕਾਹਦਾ ਵੱਡਾ ਹੋਇਆ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ, ਜੇ ਮੇਰੇ ਮਾੜੇ ਕੰਮ ਤੂੰ ਡਿਸਟਰੋਏ ਨਾ ਕਰੇ ਤੇ ਫਿਰ ਤੇਰਾ ਵੱਡੇ ਗੁਰੂ ਹੋਣ ਦਾ ਕੀ ਫਾਇਦਾ ਹੈ। ਸਿੰਘ ਸ਼ਰਨ ਕਤ ਜਾਈ ਹੈ ਜੋ ਜੰਬਕ ਗਰਾਸੇ, ਜੇ ਗਿੱਦੜ ਦੇ ਹੱਥੋਂ ਹੀ ਮਰਨਾ ਸੀ ਤੇ ਸ਼ੇਰ ਦੀ ਸ਼ਰਨ ਚ ਕੋਈ ਕਿਉਂ ਜਾਏ। ਏਕ ਬੂੰਦ ਜਲ ਕਾਰਣੇ ਚਾਤਰਕ ਦੁੱਖ ਪਾਵੇ ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ। ਹੁਣ ਇਹ ਇੱਕ ਸਾਰੀ ਪੋਇਟਰੀ ਚ ਹੈ, ਗੁਰਬਾਣੀ ਚ ਵੀ ਹੈ, ਭਾਈ ਗੁਰਦਾਸ ਦੀਆਂ ਵਾਰਾਂ ਚ ਵੀ ਹੈ ਕਿ ਚਾਤਰਕ ਪਪੀਹਾ ਜਾਂ ਬਬੀਹਾ ਉਹ ਐਸਾ ਇੱਕ ਹੈ ਜੀਵ ਜਿਹੜਾ ਕਿ ਥੱਲੋਂ ਪਾਣੀ ਨਹੀਂ ਪੀਂਦਾ, ਉਹ ਡਾਇਰੈਕਟ ਫਰਮ ਦਾ ਸੋਰਸ ਰੇਨ ਤੋਂ ਮੰਗਦਾ। ਹੁਣ ਉਹ ਸਵਾਂਤ ਬੂੰਦ ਮੰਗ ਰਿਹਾ ਜਿਹਦਾ ਹੈ ਕਿ ਜੀ ਉਹ ਮੋਤੀ ਬਣ ਜਾਂਦੀ ਹੈ। ਤੇ ਭਗਤ ਸਦਨਾ ਜੀ ਕਹਿੰਦੇ ਨੇ ਕਿ ਵੀ ਏਕ ਬੂੰਦ ਜਲ ਕਾਰਨ ਹੈ ਚਾਤਰਕ ਦੁੱਖ ਪਾਵੇ, ਵੀ ਉਹ ਇੱਕ ਬੂੰਦ ਹੀ ਢੀਕ ਰਿਹਾ ਕਿ ਵੀ ਉਹਦੇ ਮੂੰਹ 'ਚ ਵੀ ਆ ਕੇ ਪੈ ਜਾਏ ਸਵਾਂਤ ਬੂੰਦ ਜਿਹੜੀ ਮੋਤੀ ਬਣਨੀ ਹੈ। ਤੇ ਜੇ ਉਹਨੂੰ ਤਰਸਾ ਕੇ ਤੂੰ ਮਾਰ ਹੀ ਦਿੱਤਾ, ਪ੍ਰਾਣ ਗਏ ਸਾਗਰ ਮਿਲਿਆ, ਉਹਦੀ ਜਾਨ ਚਲੀ ਜਾਏ, ਮੁੜ ਕੇ ਤੂੰ ਭਾਵੇਂ ਸਮੁੰਦਰ ਦੇ ਦੇ, ਉਹਦਾ ਕੀ ਫਾਇਦਾ ਹੈ। ਫੁਨ ਕਾਮ ਨਾ ਆਵੇ, ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ।
ਚਾਤਰਕ ਦੀ ਤ੍ਰਿਪਤੀ ਇਸੇ 'ਚ ਹੀ ਹੈ ਕਿ ਉਹਨੂੰ ਉਹ ਬੂੰਦ ਦੇ ਜਿਹੜੀ ਕਿ ਉਸ ਦੀ ਤਸੱਲੀ ਕਰਾ ਦੇ, ਉਸ ਦੀ ਜਿਹੜੀ ਹੈ ਉਹ ਤ੍ਰਿਖਾ ਮਿਟ ਜਾਏ। ਜੀ ਫਿਰ ਅਗਲੀ ਉਦਾਹਰਣ 'ਚ ਉਹਨਾਂ ਨੇ ਕਿਹਾ, ਪ੍ਰਾਣ ਜੋ ਥਾਕੇ ਥਿਰ ਨਹੀਂ, ਕੈਸੇ ਬਿਰਮਾਵੋ, ਬੂਢ ਮੂਏ ਨੌਕਾ ਮਿਲੇ, ਕਹੋ ਕਾਹੇ ਚੜਾਵੋ। ਕਿ ਭਾਈ ਜੇ ਮੇਰੇ ਪ੍ਰਾਣ ਜਿਹੜੇ ਨੇ, ਮੇਰਾ ਮਨ ਉਹ ਥਿਰਤਾ ਦੇ ਅੰਦਰ ਨਹੀਂ ਹੈ, ਤੇਰੀ ਯਾਦ ਮੇਰੇ ਅੰਦਰ ਸਥਿਰ ਨਹੀਂ ਹੋਈ, ਜੀ ਕੈਸੇ ਬਿਰਮਾਵੋ, ਤੇ ਮੈਂ ਕਿਵੇਂ ਧੀਰਜ ਦਿਆਂ ਆਪਣੇ ਆਪ ਨੂੰ। ਔਰ ਫਿਰ ਉਹਨਾਂ ਨੇ ਕਿਹਾ, ਬੂਢ ਮੂਏ ਨੌਕਾ ਮਿਲੇ, ਕਹੋ ਕਾਹੇ ਚੜਾਵੋ। ਹੁਣ ਜਦੋਂ ਤੁਸੀਂ ਇਸ ਖਿੱਤੇ ਦੀ, ਰਾਜਸਥਾਨ, ਯੂਪੀ, ਬਿਹਾਰ ਦਾ ਵੀ ਹਿੱਸਾ ਹੈ, ਜਿਹਨੂੰ ਅਸੀਂ ਡੁੱਬਣਾ ਕਹਿੰਦੇ ਹਾਂ, ਇਹਨੂੰ ਉਸ ਜ਼ਬਾਨ ਦੇ ਵਿੱਚ ਜਿਹਦੇ ਚ ਭੋਜਪੁਰੀ, ਅਵਧੀ, ਸਿੰਧੀ ਡਾਇਲੈਕਟ ਬੂਢਣਾ ਕਹਿੰਦੇ ਨੇ। ਜੀ ਅਸੀਂ ਹਾਲਾਂਕਿ ਡੁੱਬਣ ਦੀ ਗੱਲ ਕਰਦੇ ਹਾਂ, ਜਿਵੇਂ ਕਬੀਰ ਸਾਹਿਬ ਦਾ ਹੈ। ਬਹੁਤ ਵਾਰੀ ਜਦੋਂ ਕਬੀਰ ਸ਼ਲੋਕ ਤੁਸੀਂ ਪੜ੍ਹਦੇ ਹੋ ਕਬੀਰ ਬੀਚਕ ਦੇ ਜਾਂ ਸਕੂਲਾਂ ਦੀਆਂ ਟੈਕਸਟ ਬੁੱਕਸ ਦੇ ਵਿੱਚ ਸੀ, ਤੇ ਫਿਰ ਇਹ ਸੀ ਕਿ ਜਿਨ ਖੋਜਿਆ ਤਿਨ ਪਾਇਆ, ਗਹਿਰੇ ਪਾਣੀ ਪੈਠ, ਮੈਂ ਬਪਰਾ ਬੂਢਣ ਡਰਾ, ਕਹਾ ਰਹਾ ਕਿਨਾਰੇ ਬੈਠ। ਜੀ ਕਿ ਰੱਬ ਨੂੰ ਉਹਨੂੰ ਹੀ ਮਿਲਿਆ ਜਿਹੜਾ ਉਤਰਿਆ ਡੂੰਘੇ ਪਾਣੀਆਂ 'ਚ, ਤੇ ਉਹਦੇ 'ਚ ਇਹਨਾਂ ਨੇ ਆਪਣੀਆਂ ਕਿਤਾਬਾਂ 'ਚ ਡੂਬਣ ਕਰ ਦਿੱਤਾ, ਪਰ ਡੂਬਣ ਨਹੀਂ ਹੈ। ਹਾਂ ਬਪਰਾ ਬੂਢਣ ਡਰਾ, ਬੂਢਣ ਕਹਿੰਦੇ ਸੀ, ਔਰ ਭਗਤ ਸਦਨਾ ਜੀ ਨੇ ਵੀ ਬੂਢਣ ਸ਼ਬਦ ਇਸਤੇਮਾਲ ਕੀਤਾ ਹੈ ਜੀ ਕਿ ਬੂਢ ਮੂਏ ਨੌਕਾ ਮਿਲੇ, ਕਿ ਵੀ ਉਦੋਂ ਕਿਸ਼ਤੀ ਮਿਲੀ ਜਾਂ ਨੌਕਾ ਮਿਲੀ ਜਾਂ ਬੋਟ ਮਿਲੀ ਜਦੋਂ ਡੁੱਬ ਗਏ ਸੀ, ਉਹਦਾ ਕੀ ਫਾਇਦਾ ਜੇ ਡੁੱਬਣ ਤੋਂ ਬਾਅਦ ਹੀ ਕਿਸ਼ਤੀ ਦੇਣੀ ਹੈ। ਕਹੋ ਕਾਹੇ ਚੜਾਵੋ, ਫਿਰ ਉੱਤੇ ਚੜਾਣਾ ਕਿਹਨੂੰ ਹੈ, ਜਿਵੇਂ ਤੇ ਪਹਿਲਾਂ ਹੀ ਡੁੱਬ ਗਿਆ। ਜੇ ਕਿਸ਼ਤੀ ਭੇਜਣੀ ਹੈ ਪਹਿਲਾਂ ਭੇਜ, ਸਵਾਦ ਬੂੰਦ ਦੇਣੀ ਹੈ ਪਹਿਲਾਂ ਦੇ, ਜੇ ਬਚਾਣਾ ਤੇ ਐਵੇਂ ਗਿੱਦੜਾਂ ਤੋਂ ਨਾ ਮਰਵਾ, ਸ਼ੇਰ ਬਣ ਕੇ ਮੇਰੀ ਪ੍ਰੋਟੈਕਸ਼ਨ ਕਰ। ਫਿਰ ਇਹ ਕਹਿ ਕੇ ਇਹ ਲਾਡੀਆਂ ਕੀਤੀਆਂ ਉਹਨਾਂ ਨੇ, ਰੱਬ ਨੂੰ ਪਿਆਰ ਨਾਲ ਕਿਹਾ ਵੀ ਦੇਖ ਜੇ ਤੂੰ ਇਵੇਂ ਕਰੇਗਾ ਫਿਰ ਮੈਂ ਤਾਂ ਚੱਲੇ। ਤੇ ਅਖੀਰ ਚ ਉਹਨਾਂ ਕਿਹਾ, ਮੈਂ ਨਾਹੀਂ ਕਛ ਹੋ ਨਾਹੀਂ, ਮੈਂ ਨਾਹੀਂ ਕਛ ਹੋ ਨਹੀਂ, ਕਿਛ ਆਹੇ ਨਾ ਮੋਰਾ, ਔਸਰ ਲੱਜਾ ਰਾਖ ਲਿਓ, ਸਦਨਾ ਜਨ ਤੋਰਾ। ਕਿ ਮੈਂ ਕੁਛ ਵੀ ਨਹੀਂ ਹੈ, ਮੈਂ ਜੋ ਵੀ ਹੈ, ਮੈਂ ਨਹੀਂ ਕਛ ਹੋ ਨਹੀਂ, ਮੈਂ ਕੁਛ ਵੀ ਨਹੀਂ ਹੈ, ਕਿਛ ਆਹੇ ਨਾ, ਮੇਰਾ ਤਾਂ ਕੁਛ ਵੀ ਨਹੀਂ, ਤੂੰ ਹੀ ਹੈ, ਸਾਰਾ ਤੇਰੇ ਸਿਰ ਹੀ ਪੈਣਾ ਹੈ। ਇਹ ਹੁਣ ਤੂੰ ਦੇਖ ਕਿਵੇਂ ਕਰਨਾ, ਸਭ ਭਾਂਡਾ ਤੇਰੇ ਸਿਰ ਭਜਣਾ। ਔਸਰ ਲੱਜਾ ਰਾਖ ਲਿਓ, ਹੁਣ ਜਦੋਂ ਮੈਂ ਤੇਰੇ ਕੋਲ ਆ ਹੀ ਗਿਆ, ਮੌਕਾ ਤੇਰੇ ਕੋਲ ਹੈ ਭਾਈ, ਰੱਖ ਲੈ ਸ਼ਰਮ, ਰੱਖ ਲੈ ਲੱਜਾ, ਰੱਖ ਲੈ ਸਦਨਾ ਜਨ ਤੋਰਾ। ਇਹ ਹੈ ਪਿਆਰ ਦੇ ਵਿੱਚ ਜਦੋਂ ਕੋਈ ਡੁੱਬ ਜਾਂਦਾ ਹੈ, ਫਿਰ ਮੈਂ ਮੇਰੀ ਤਾਂ ਹੁੰਦੀ ਨਹੀਂ, ਫਿਰ ਤਾਂ ਇਹੀ ਹੁੰਦਾ ਹੈ ਕਿ ਤੂੰ ਕਰਤਾ, ਤੂੰ ਹੁਆ ਮੁਝ ਮੇ ਰਹਾ ਨਾ ਮੂੰਹ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾ ਤਤ ਤੂੰ। ਇੱਕ ਕਸਾਈ, ਮੁਸਲਮਾਨ ਕਸਾਈ ਜਿਹਦੇ ਹੱਥ ਦਾ ਛੋਇਆ ਪਾਣੀ ਬ੍ਰਾਹਮਣਵਾਦੀ ਨਹੀਂ ਸੀ ਪੀਂਦੇ, ਉਸ ਨੇ ਫਿਰ ਇਸ ਲਾਡੀਆਂ ਦੇ ਨਾਲ ਆਪਣੇ ਪਿਆਰਿਆਂ ਨੂੰ ਇੰਨਾ ਕੁ ਰਜਾਇਆ ਕਿ ਗੁਰੂ ਸਾਹਿਬ ਨੇ ਆਪਣੇ ਨਾਲ ਗਲਵਕੜੀ ਚ ਲੈ ਕੇ ਬਿਠਾਇਆ। ਔਰ ਸਾਡਾ ਸਿਰ ਜਦੋਂ ਬਾਣੀ ਅੱਗੇ ਝੁਕਦਾ ਹੈ, ਸਦਨਾ ਸੈਨ ਤਰੇ ਇਹਨਾਂ ਦੇ ਅੱਗੇ ਝੁਕਦਾ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇੱਥੇ ਲੈਣੇ ਆਪਣੀ ਵੀਡੀਓ ਕੋਲ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਰਸਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।